ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਵਿੱਚ ਜੋ ਪਹਿਲਾ ਬਹੁਤ ਹੀ ਅਹਿਮ ਇਸ਼ੂ ਸੀ ਉਸ ਬਾਰੇ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੋਂ ਨਾਲ ਸਾਂਝੇ ਕੀਤੇ। ਸੋ ਇਹ ਸੀ ਕਿ ਹਿਊਸਟਨ ਵਿਖੇ ਚੱਲੀ ਹਿੰਦੂਤਵੀ ਭੀੜ ਅੱਗੇ ਮੋਦੀ ਦੇ ਕਰਤੱਵ ਸੋ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੋਂ ਨਾਲ ਸਾਂਝੇ ਕੀਤੇ ਨੇ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ जुड़े रहना। थैंक यू सो मच जी। डॉक्टर साहब की कहना चाहोगे? देखो अज 50वां दिन है, कश्मीर उस तरह खुली जेल बनया हुआ है बिल्कुल, और सारिया अखां 80 लाख लोगों के कोल तां कोई साधन नहीं। उन्हां दियां लैंडलाइनस जिन्हों खोलण की गल की गई है, वो भी 15 तो 20 सैकेंड की कम्यूनीकेशन है। अखबारां जिवें उन्हां दा फुल कंट्रोल है, उन्हां च ना एडिटोरीयल ने और खबरां उही ने जो उन्हां दी हुकूमत चाहुंदी है। ਵੱਡੀਆਂ ਮਸੀਤਾਂ ਅੱਜ 50 ਦਿਨ ਹੋ ਗਏ ਨੇ ਜਿੱਥੇ ਕਿ ਉਹਨਾਂ ਜੁਮੇ ਦੀ ਨਮਾਜ਼ ਅਦਾ ਕਰ ਸਕਦੇ ਨੇ, ਨਾ ਇਕੱਠੇ ਹੋ ਸਕਦੇ ਨੇ। ਬਾਜ਼ਾਰਾਂ ਦੇ ਵਿੱਚ ਵੀ ਜੇ ਥੋੜੀ ਦੇਰ ਦੇ ਲਈ ਦੁਕਾਨਾਂ ਸ਼ਾਮ ਨੂੰ ਖੁੱਲ੍ਹਦੀਆਂ ਨੇ ਤੇ ਨਾਲ ਦੀ ਨਾਲ ਹੀ ਹਰਲ ਕਰਦੇ ਆ ਪੁਲਿਸ ਵਾਲਿਆਂ ਨੇ, ਔਰ ਥਾਂ ਥਾਂ ਤਾਰਾਂ ਲਾ ਕੇ ਉਹਨਾਂ ਨੇ ਬਲੌਕ ਕੀਤਾ ਹੋਇਆ, ਉੱਥੇ ਕੋਈ ਜਾ ਨਹੀਂ ਸਕਦਾ ਕਿਉਂਕਿ ਇੰਟਰਨੈਟ ਸਰਵਿਸ ਬਰਾਬਰ ਬੰਦ ਹੈ। ਐਜੂਕੇਸ਼ਨ ਸਕੂਲਾਂ 'ਚ ਵੀ ਜਿਹੜੇ ਜੇ ਦਰਵਾਜ਼ਾ ਖੁੱਲ੍ਹ ਵੀ ਜਾਂਦਾ ਤਾਂ ਉੱਥੇ ਕੋਈ ਸਟੂਡੈਂਟ ਨਹੀਂ ਹੁੰਦਾ। और उस तरह लगातारता दे नाल जिहड़े पोलिटिकल लीडरशिप है ऑफ ऑल शेड्स वो बिहाइंड है और बिहाइंड बार्स है और घरां दे विच ही नज़रबंद कीते हुए ने। लेकिन फिर भी जिहड़े थोड़े बहुत उस साउथ एशिया दे विच संजीदा लोग जिहड़े समझदे ने कि जिस पासे ये मदारी नाजी हिटलर दा पोता लिजा रहा है ये बर्बादी का रस्ता है। ਜਿਹੜੇ ਇਹ ਨਹੀਂ ਹੈ ਕਿ ਜਦੋਂ ਹਿਟਲਰ ਜਾਂ ਮੁਸੋਲਿਨੀ ਆਪਣੀਆਂ ਉਹਨਾਂ ਨੀਤੀਆਂ ਨੂੰ ਅੱਗੇ ਤੋਰ ਰਹੇ ਸੀ ਤਾਂ ਉਦੋਂ ਕੋਈ ਸਮਝਦਾਰ ਲੋਕ ਨਹੀਂ ਸੀ। ਜਿਸ ਜਰਮਨ ਚੋਂ ਇੰਨੇ ਜ਼ਬਰਦਸਤ ਸਾਇੰਟਿਸਟ ਨੋਬਲ ਲੌਰੀਏਟ ਬਾਅਦ ਦੇ ਵਿੱਚ ਨਿਕਲੇ ਅੱਜ ਵੀ ਨੇ ਬ੍ਰਿਲੀਅੰਟ, ਜਿਨ੍ਹਾਂ ਦਾ ਕਦੇ ਪ੍ਰਸ਼ੀਆ ਦੇ ਥੱਲੇ ਕਿਸ ਲੈਵਲ ਦੀ ਸਿਵਲਾਈਜੇਸ਼ਨ ਸੀ, ਪਰ ਕਿਵੇਂ ਉਹ ਅੰਨੀ ਕਰ ਦਿੱਤੀ ਗਈ। ਕੋਈ ਡਰਾ ਦਿੱਤੇ ਗਏ, ਕੋਈ ਖੌਫਜ਼ਦਾ ਕਰ ਦਿੱਤੇ ਗਏ, ਇੱਕ ਝੂਠਾ ਜਿਹਨੂੰ ਯੂਫੋਰੀਆ ਕਹਿੰਦੇ ਨੇ ਉਹ ਕ੍ਰੀਏਟ ਕਰ ਦਿੱਤਾ ਗਿਆ। ਜਿਵੇਂ ਅੱਜ ਹਿੰਦੂਤਵੀ ਕਰਾਊਡ, ਜੇ ਤੁਸੀਂ ਉਹ ਦੇਖਣਾ ਹੋਏ ਕਿ ਮੈਨੀਆ ਕਿਹਨੂੰ ਕਹਿੰਦੇ ਨੇ, ਪਾਗਲਪਨ, ਉਨਮਾਦ ਵੀ ਹਿੰਦੀ 'ਚ ਕਹਿੰਦੇ ਨੇ, ਉਹ ਕੀ ਹੁੰਦਾ ਤੇ ਉਹ ਤੁਸੀਂ ਜਿਹੜੀ ਰੈਲੀ ਦੀਆਂ ਨੇ ਪ੍ਰੋਸੀਡਿੰਗਸ ਉਹਨਾਂ ਨੂੰ ਤੁਸੀਂ ਦੇਖੋਗੇ, ਕਦੇ ਕੋਈ ਬੰਦਿਆਂ ਦੇ ਮਾਰਨ ਦੇ ਉੱਤੇ ਵੀ ਕੋਈ ਉਸ ਨੂੰ ਰੀਜੋਇਸ ਕਰਦਾ। ਕੋਈ 80 ਲੱਖ ਲੋਕ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚੇ ਨੇ, ਮਾਤਾਵਾਂ ਨੇ, ਮਾਪਿਓ ਨੇ, ਮਰੀਜ਼ ਨੇ, ਉਹਨਾਂ ਦੀ ਸਫਰਿੰਗ ਜਿਹੜੀ ਕਿ ਤੁਹਾਨੂੰ ਇਨਸਾਨ ਬਣਾਉਂਦੀ ਹੈ। ਇਨਸਾਨ ਔਰ ਦੂਸਰੇ 'ਚ ਕੀ ਫਰਕ ਹੁੰਦਾ ਹੈ? ਬਿਲਕੁਲ। ਪਰ ਜਦੋਂ ਕਿਸੇ ਚੀਜ਼ ਦਾ ਉਹ ਪੂਰਾ ਭੂਤਰਿਆਪਨ ਚੜ੍ਹਦਾ ਹੈ, ਅੱਖਾਂ ਤੁਹਾਡੀਆਂ ਜਿਹੜੀਆਂ ਨੇ ਉਹ ਅੰਨੀਆਂ ਹੋ ਜਾਂਦੀਆਂ ਨੇ, ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ। ਔਰ ਜਿਹੜੀ ਇਸ ਕਿਸਮ ਦੇ ਲੋਕ ਹੁੰਦੇ ਨੇ, ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਥਾਂ ਤੇ ਕਿਹਾ ਕਿ ਵੀ ਜੇ ਆਗੂ ਅੰਨਾ ਹੋਏ ਤੇ ਉਹ ਲਿਜਾ ਕੇ ਖੂਹ ਦੇ ਵਿੱਚ, ਟੋਏ ਦੇ ਵਿੱਚ ਹੀ ਬਾਕੀ ਨੂੰ ਸੁੱਟੇਗਾ ਔਰ ਉਹੀ ਉਹਦੇ ਮਗਰ ਮਗਰ ਤੁਰੇ ਜਾਣਗੇ। ਇਸ ਵੇਲੇ ਹਾਲਾਤ ਇਹੀ ਨੇ ਕਿ ਵੀ ਜਿਹੜੀ ਆਵਾਜ਼ ਹੈ ਵਿਰੋਧ ਦੀ ਉਹਨੂੰ ਜਾਂ ਦਬਾ ਦਿੱਤਾ ਹੈ ਜਾਂ ਡਰ ਗਏ ਨੇ, ਤੇ ਬਹੁਤ ਸਾਰੇ ਉਸ ਡਰ ਦੇ ਥੱਲੇ ਹੀ ਬੱਲੇ ਬੱਲੇ ਔਰ ਵਾਹ ਵਾਹ ਕਰ ਰਹੇ ਨੇ। ਔਰ ਇਹ ਸਾਰੇ ਦਾ ਦੁਖਾਂਤ ਇਹ ਸੀ, ਔਰ ਜਿਸ ਗੱਲ ਨੂੰ ਟਰੰਪ ਨੇ 24 ਘੰਟੇ ਦੇ ਵਿੱਚ ਹੀ ਐਡਮਿਟ ਵੀ ਕਰ ਲਿਆ ਕਿ ਵੀ ਮੈਨੂੰ ਨਹੀਂ ਸੀ ਪਤਾ ਕਿ ਉੱਥੇ ਇਸ ਕਿਸਮ ਦਾ ਐਗਰੈਸਿਵ ਜਿਹੜਾ ਸਟਾਂਸ ਉਹ ਮੋਦੀ ਦਾ ਹੋਏਗਾ। ਔਰ ਇਹ ਗੱਲ ਉਹਨੇ ਅੱਜ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਟਰੰਪ ਦੇ ਨਾਲ 1-to-1 ਮੁਲਾਕਾਤ ਹੋਈ ਔਰ ਉਹਦੀ ਪ੍ਰੈਸ ਕਾਨਫਰੰਸ ਵੀ ਹੋਈ, ਔਰ ਇਹ ਈਵਨ BBC ਦੀ ਜਿਹੜੀ ਉਹਨਾਂ ਦੀ ਹਿੰਦੀ ਸਰਵਿਸ ਹੈ ਉਸਨੇ ਵੀ ਕਵਰ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਉਹਦਾ ਹੈਡਲਾਈਨ ਹੀ ਦਿੱਤਾ ਹੈ ਕਿ ਵੀ ਨਰਿੰਦਰ ਮੋਦੀ ਦਾ ਜਿਹੜਾ ਬਿਆਨ ਹੈ ਉਹ ਬਹੁਤ ਜ਼ਿਆਦਾ ਐਗਰੈਸਿਵ ਸੀ। ਔਰ ਇਹ ਉਹਨਾਂ ਨੇ ਨਿਊਯਾਰਕ ਦੇ ਵਿੱਚ ਮੁਲਾਕਾਤ ਹੋਈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਵੀ ਇਹ ਹੌਡੀ ਮੋਡੀ ਜਿਹੜਾ ਪ੍ਰੋਗਰਾਮ ਸੀ ਜਿਹਦੇ 'ਚ 50,000 ਤੋਂ ਜ਼ਿਆਦਾ ਲੋਕ ਸੀ, ਉਸ 'ਚ ਜਿਹੜਾ ਮੋਦੀ ਨੇ ਬਿਆਨ ਦਿੱਤਾ ਉਹ ਬਹੁਤ ਐਗਰੈਸਿਵ ਸੀ, ਇਹਨੂੰ ਆਫੈਂਸਿਵ ਵੀ ਤੁਸੀਂ ਕਹਿ ਸਕਦੇ ਹੋ। ਔਰ ਉਹਨੇ ਕਿਹਾ ਕਿ ਵੀ ਮੈਂ ਕੱਲ੍ਹ ਇਹ ਬਹੁਤ ਐਗਰੈਸਿਵ ਬਿਆਨ ਸੁਣਿਆ, ਮੈਂ ਉੱਥੇ ਮੌਜੂਦ ਸੀ, ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਇਹ ਬਿਆਨ ਸੁਣਨ ਨੂੰ ਮਿਲੇਗਾ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਜਾਂ ਜਿਹੜੇ ਬੈਠੇ ਹੋਣਗੇ ਸਾਰੇ ਕਿ ਵੀ ਇਹ ਹੋ ਕੀ ਗਿਆ, ਕੱਲ੍ਹ ਨੂੰ ਤੁਸੀਂ ਲਾਅ ਨੂੰ ਆਨਸਰੇਬਲ ਹੋਣਾ ਹੈ, ਇਹ ਤੁਹਾਨੂੰ ਵੋਟਾਂ ਪਾਉਣ ਨੂੰ ਕਹਿ ਰਿਹਾ ਹੈ,
ਪਾਕਿਸਤਾਨ ਜਿਹਦੇ ਨਾਲ ਅਮਰੀਕਾ ਨੇ ਬੈਕਡੋਰ ਚੈਨਲ ਸ਼ੁਰੂ ਕੀਤਾ ਹੋਇਆ ਹੈ ਕਿ ਜੀ ਅਫਗਾਨਿਸਤਾਨ ਚੋਂ ਸਾਡੀ ਜਾਨ ਛਡਾਓ, ਜੀ ਔਰ ਦੂਸਰਾ ਇਹ ਕੀ ਹੋ ਗਿਆ, ਔਰ ਉਹਨੇ ਮੰਨਿਆ ਵਿਦਨ 24 ਆਵਰਸ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਬਿਆਨ ਸੁਣਨ ਨੂੰ ਮਿਲੇਗਾ। ਲੇਕਿਨ ਜਦੋਂ ਮੈਂ ਮੈਨਿਕਸ ਦੀ ਗੱਲ ਕੀਤੀ ਹੈ, ਉਹਨੇ ਕਿਹਾ ਪਰ ਜਿਹੜੇ ਉੱਥੇ ਮੌਜੂਦ ਲੋਕ ਸੀ ਉਹਨਾਂ ਨੂੰ ਇਹ ਬਿਆਨ ਚੰਗਾ ਲੱਗਾ, ਲੇਕਿਨ ਇਹ ਬਹੁਤ ਅਫੈਂਸਿਵ ਸੀ। ਬਿਲਕੁਲ। ਹੁਣ ਦੋ ਚੀਜ਼ਾਂ, ਇੱਕ ਤਾਂ ਅਮਰੀਕਨ ਪ੍ਰੈਜ਼ੀਡੈਂਟ ਨੇ ਜੋ ਮੋਦੀ ਨੇ ਕਿਹਾ ਉਹਦੇ ਨਾਲੋਂ ਆਪਣੇ ਆਪ ਨੂੰ ਡਿਸਐਸੋਸੀਏਟ ਕਰ ਲਿਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਸਾਰਿਆਂ ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਕਿਹਾ ਕਿ ਜੀ ਟਰੰਪ ਇਜ਼ ਪਲੇਇੰਗ ਬੋਥ ਸਾਈਡਸ। ਉਹ ਤਾਂ ਕਰ ਹੁੰਦਾ ਹੀ ਹੈ ਜੀ। ਇਹ ਜਿਹੜੀਆਂ ਵੱਡੀਆਂ ਤਾਕਤਾਂ ਨੇ ਇਹਨਾਂ ਨੇ ਆਪਣਾ ਸੌਦਾ ਵੇਚਣਾ ਹੈ, ਉਹ ਸੌਦਾ ਵੇਚਣ ਲਈ ਉਹਨਾਂ ਨੇ ਇਵੇਂ ਹੀ ਕਹਿਣਾ। ਜਿਵੇਂ ਸਾਡੇ ਇੱਕ ਸੱਜਣ, ਉਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੀ ਉਹ ਕਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਮੈਂ ਕਿਹਾ ਜੀ ਕਿਵੇਂ? ਉਹ ਕਹਿੰਦੇ ਵੀ ਦੇਖ ਬੰਤਾ ਸਿੰਘ, ਗੱਲ ਤੇਰੀ ਬਿਲਕੁਲ ਠੀਕ ਹੈ, ਪਰ ਜੋ ਸੰਤਾ ਸਿੰਘ ਕਹਿ ਰਿਹਾ ਗਲਤ ਉਹ ਵੀ ਨਹੀਂ ਹੈ। ਹੁਣ ਦੋਨੋਂ ਹੀ ਜਾ ਕੇ ਆਪਸ ਝਗੜਦੇ ਨੇ। ਬੰਤਾ ਸਿੰਘ ਕਹਿੰਦਾ ਜੀ ਮੈਨੂੰ ਕਿਹਾ ਕਿ ਜੀ ਤੇਰੀ ਗੱਲ ਠੀਕ ਹੈ, ਸੰਤਾ ਸਿੰਘ ਕਹਿੰਦਾ ਨਹੀਂ। ਸੋ ਇਹ ਪਲੇਇੰਗ ਬੋਥ ਸਾਈਡਸ ਤਾਂ ਹੈ, ਲੇਕਿਨ ਵਿਦਿਨ 24 ਆਵਰਸ ਆਪਣੇ ਆਪ ਨੂੰ ਉਹਨੇ ਕਹਿਣਾ ਮੈਨੂੰ ਨਹੀਂ ਸੀ ਪਤਾ। ਮਤਲਬ ਇਹ ਹੈ ਕਿ ਗੁੱਡ ਫੇਸ ਉਹਨੇ ਕਿਹਾ ਹੋਣਾ ਵੀ ਤੂੰ ਆਏਗਾ, ਔਰ ਉਹਨੂੰ ਵੀ ਲੱਗਾ ਵੀ ਚਲੋ 50,000 ਦੇ ਜਿਹੜੇ ਆ ਉਹ ਕਰਾਊਡ ਇਕੱਠੀ ਕੀਤੀ ਹੋਈ ਹੈ ਤੇ ਉਹ ਸਾਡੀਆਂ ਮੇਰੀਆਂ ਵੋਟਾਂ ਨੇ। ਔਰ ਇਸ ਸਾਰੇ 'ਚ ਉਹਨਾਂ ਨੇ ਨਾਲ ਹੀ ਟਰੰਪ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤ ਦਾ ਜਿਹੜਾ ਫੈਸਲਾ ਹੈ ਉਹਦੇ ਨਾਲ ਦਿੱਕਤ ਹੈ। ਔਰ ਹੁਣ ਕੱਲਾ ਇਹੀ ਨਹੀਂ ਸੀ ਕਿ ਵੀ ਉੱਥੇ ਉਹਨੇ 370 ਦਾ ਜਾਂ ਦੂਜਾ ਨਾਲ ਜਦੋਂ ਉਹਨੇ ਪਾਕਿਸਤਾਨ ਦੇ ਉੱਤੇ ਨਿਸ਼ਾਨਾ ਵਿੰਨਿਆ ਜਾਂ ਸਾਧਿਆ ਤੇ ਉਹਨੇ ਕਿਹਾ ਜੀ ਜਿਨ੍ਹਾਂ ਨੂੰ ਇਸ ਕਸ਼ਮੀਰ ਤੇ ਦਿੱਕਤ ਹੈ ਉਹਨਾਂ ਤੋਂ ਤਾਂ ਆਪਣਾ ਦੇਸ਼ ਨਹੀਂ ਸੰਭਲ ਰਿਹਾ, ਉਹ ਤਾਂ ਜਿਹੜਾ ਦਹਿਸ਼ਤਗਰਦੀ ਹੈ ਉਹਨੂੰ ਪਾਲਦੇ ਪੋਸਦੇ ਨੇ। ਬਿਲਕੁਲ। ਹੁਣ ਇਹ ਇੱਕ ਬੜਾ ਸੀਰੀਅਸ ਚਾਰਜ ਅਮਰੀਕਨ ਪ੍ਰੈਜ਼ੀਡੈਂਟ ਦੀ ਮੌਜੂਦਗੀ, ਜਦੋਂ ਕਿ ਉਹ ਟਰੰਪ ਬੋਲ ਚੁੱਕਾ ਹੈ। ਜੇ ਤਾਂ ਮੋਦੀ ਦਾ ਪਹਿਲਾਂ ਹੁੰਦਾ, ਚਲੋ ਜੇ ਟਰੰਪ ਨੂੰ ਮੌਕਾ ਬਣਦਾ ਉਹਨੂੰ ਥੋੜਾ ਬਹੁਤ ਉਸ ਨੂੰ ਖੁੰਡਾ ਕਰਨ ਦੀ ਕੋਸ਼ਿਸ਼ ਕਰਦਾ, ਔਰ ਪਰ ਟਰੰਪ ਨੇ ਅੱਜ ਜਦੋਂ ਇਹ ਕਿਹਾ ਕਿ ਵੀ ਮੈਨੂੰ ਇਹ ਆਸ ਹੈ ਕਿ ਪਾਕਿਸਤਾਨ ਤੇ ਭਾਰਤ ਨਾਲ ਆਣਗੇ, ਉਹ ਜਿਹੜਾ ਇਹੋ ਜਿਹਾ ਹੀ ਕੁਝ ਕਰਨਗੇ ਜਿਹੜਾ ਦੋਨਾਂ ਲਈ ਚੰਗਾ ਹੋਏ। ਹਰ ਚੀਜ਼ ਦਾ ਹੱਲ ਹੁੰਦਾ ਔਰ ਮੈਂ ਵੀ ਜਿਹੜਾ ਚਾਹੁੰਦਾ ਵੀ ਇਹਦਾ ਕੋਈ ਹੱਲ ਹੋਏ। ਔਰ ਫਿਰ ਉਹਨੇ ਟਰੰਪ ਨੇ ਆਪਣਾ ਪੈਟ ਦੁਹਰਾਇਆ ਵੀ ਜੇ ਦੋਨੋਂ ਮੁਲਕ ਚਾਹਣਗੇ ਤੇ ਮੈਂ ਕਸ਼ਮੀਰ ਦੇ ਲਈ ਸਾਲਸੀ ਕਰਨ ਨੂੰ ਤਿਆਰ ਹੈ ਜੇ ਮੈਨੂੰ ਕਿਹਾ ਗਿਆ, ਪਰ ਇਹਦੇ ਲਈ ਇਹ ਬੜਾ ਜ਼ਰੂਰੀ ਹੈ, ਪੇਚੀਦਾ ਮਾਮਲਾ ਹੈ, ਲੰਬੇ ਟਾਈਮ ਤੋਂ ਚੱਲ ਰਿਹਾ ਹੈ ਔਰ ਮੈਂ ਤਿਆਰ ਹਾਂ ਜੇ ਦੋਨੋਂ ਦੇਸ਼ ਚਾਹਣਗੇ। ਔਰ ਇਹ ਉਹਨੂੰ ਜਦੋਂ ਪੁੱਛਿਆ ਕਿ ਜੀ ਕਸ਼ਮੀਰ 'ਚ ਜੋ ਚੱਲ ਰਿਹਾ ਕੀ ਉਹ ਤੁਹਾਨੂੰ ਫਿਕਰ ਨਹੀਂ ਦੇ ਰਿਹਾ ਕਿ ਵੀ ਕੀ ਹੋ ਰਿਹਾ, ਉਹ ਕਹਿੰਦਾ ਹਾਂ ਮੈਂ ਚਾਹੁੰਦਾ ਕਿ ਸਭ ਕੁਝ ਠੀਕ ਹੋ ਜਾਏ, ਸਭ ਲੋਕਾਂ ਨਾਲ ਚੰਗਾ ਵਿਵਹਾਰ ਹੋਏ। ਔਰ ਉਹ ਜਿਹੜਾ ਹੁਣ ਇਸ ਸਾਰੇ ਚੋਂ ਜਦੋਂ ਇਹ ਟਰੰਪ ਨੇ ਕਿਹਾ ਕਿ ਜੀ ਜੇ ਭਾਰਤ ਚਾਹੇ ਤੇ ਹੋਏਗੀ, ਹੁਣ ਇਹ ਗੱਲ ਇਵੇਂ ਦੀ ਬਣ ਗਈ। ਇੱਕ ਈਰਾਨ ਦੇ ਵਿੱਚ 1950 ਚ ਖੱਬੇ ਪੱਖੀ ਲੈਫਟਿਸਟ ਸੀ ਮਿਸਟਰ ਮੁਸੱਦਕ, ਉਹ ਬਣੇ ਰਾਜਾਸ਼ਾਹੀ ਦਾ ਬੜਾ ਬਰੀਫ ਟਾਈਮ ਹੀ ਹੋ ਰਿਹਾ, ਬਾਅਦ CIA ਨੇ ਉਹਦਾ ਤਖਤਾ ਉਲਟਾ ਦਿੱਤਾ ਸੀ। ਉਹਨੇ ਸਾਰੀਆਂ ਜਿਹੜੀਆਂ ਬ੍ਰਿਟਿਸ਼ ਕੰਪਨੀਆਂ ਸੀ ਆਇਲ ਸਭ ਨੈਸ਼ਨਲਾਈਜ਼ ਕਰਤੀਆਂ। ਹੁਣ ਜਦੋਂ ਉਹਦੀ ਹਕੂਮਤ ਬਣ ਗਈ ਜਾਂ ਦੂਜੀ, ਤਾਂ ਫਿਰ ਇਹਨਾਂ ਦੇ ਬੜੇ ਜਿਹੜੇ ਦਲਾਲ ਹੁੰਦੇ ਨੇ ਜਾਂ ਦੂਜੇ ਨੇ ਉਹਦੇ ਕੋਲ ਕਹਿਣ ਕਿ ਜੀ ਤੁਸੀਂ ਕੀਮਤ ਇਹਦੀ ਇੰਨੀ ਰੱਖੀ ਹੈ, ਘੱਟੋ ਘੱਟ ਇੰਨੀ ਤਾਂ ਰੱਖ ਦਿਓ। ਉਹਨੇ ਕਹਿਣਾ ਦੇਖ ਤੂੰ ਜੋ ਕਹਿ ਰਿਹਾ ਨਾ ਬਿਲਕੁਲ ਠੀਕ ਹੈ। ਉਹਦੀ ਪੋਤੀ ਸੀ 9-10 ਸਾਲ ਦੀ, ਉਹਨੇ ਨਾਲ ਬਿਠਾਇਆ ਹੁੰਦਾ ਸੀ ਉਹਨੂੰ ਆਪਣਾ, ਕਹਿੰਦਾ ਦੇਖ ਤੇਰੀ ਗੱਲ ਬਿਲਕੁਲ ਠੀਕ ਹੈ, ਪਰ ਮੈਂ ਆਪਣੀ ਪੋਤੀ ਤੋਂ ਪੁੱਛ ਕੇ ਦੱਸਾਂਗਾ ਕਿ ਵੀ ਇਹ ਐਵੇਂ ਕਰਨਾ। ਉਹਨੂੰ ਫਿਰ ਪੁੱਛ ਲੈਂਦਾ ਸੀ ਕਿ ਵੀ ਦੱਸ ਜੋ ਵੀ ਉਹਦਾ ਨਾਚ ਕਰੀਏ, ਉਹਨੇ ਸਿਰ ਮਾਰਦਾ ਉਹ ਕਹਿੰਦਾ ਦੇਖ ਮੈਂ ਤਾਂ ਕਰਨਾ ਚਾਹੁੰਦਾ, ਪੋਤੀ ਨਹੀਂ ਮੰਨਦੀ। ਹੁਣ ਅੱਜ ਜਦੋਂ ਮੈਂ ਫਿਰ ਇਹ ਟਰੰਪ ਦਾ ਦੇਖਿਆ ਤੇ ਮੈਂ ਕਿਹਾ ਜੀ ਇਹ ਤਾਂ ਉਹ ਮੁਸੱਦਕ ਦੀ ਪੋਤੀ ਵਾਲੀ ਗੱਲ ਹੋ ਗਈ ਕਿ ਜੀ ਮੈਂ ਤਾਂ ਤਿਆਰ ਹਾਂ, ਆਰਬਿਟ੍ਰੇਸ਼ਨ ਵੀ ਕਰਨ ਨੂੰ ਤਿਆਰ ਹੈ, ਪਰ ਇਹ ਦੇਖਣਾ ਵੀ ਭਾਰਤ ਮੰਨੇ ਕਿ ਨਹੀਂ ਮੰਨੇ। ਉਹ ਜਿਹਨੂੰ ਜਿਹੜਾ ਭਾਰਤ ਹੈ ਉਹ ਤਾਂ ਭਾਈ 24 ਘੰਟੇ ਪਹਿਲਾਂ ਤੇਰੀ ਪ੍ਰੈਜ਼ੈਂਸ 'ਚ ਉਹਨਾਂ ਲੋਕਾਂ ਤੋਂ ਖੜੇ ਹੋ ਕੇ ਸਟੈਂਡਿੰਗ ਓਵੇਸ਼ਨ ਦਵਾ ਰਿਹਾ ਕਿ ਜੀ ਖਤਮ ਕਰਤਾ, ਅਸੀਂ ਸਾਰਾ ਰੇੜਕਾ ਹੀ ਮੁਕਾਤਾ ਔਰ ਸਾਰਾ ਉਹ ਤਾਂ ਤੁਹਾਡਾ ਥਾਪੜਾ ਸੀ ਨਹੀਂ ਸੀ, ਲੇਕਿਨ ਉਹਨੇ ਜ਼ਬਰਦਸਤੀ ਜਿਵੇਂ ਉਹਦਾ ਹੱਥ ਘੜੀਸ ਰਿਹਾ ਸੀ ਉਹਨੂੰ ਉੱਚੇ ਕਰਨ ਲਈ ਵੀ ਪਹਿਲਾਂ ਟਰੰਪ ਨੂੰ। ਮੈਨੂੰ ਉੱਥੋਂ ਇੱਕ ਸੱਜਣ ਪੰਜਾਬ 'ਚੋਂ ਕਹਿ ਰਹੇ ਸੀ, ਕਹਿੰਦੇ ਇਹ ਬਿਲਕੁਲ ਹੀ ਦੇਸੀਆਂ ਵਾਲੀ ਗੱਲ ਤੋਂ ਵੀ ਦੂਰ ਹੈ, ਉਹਨੂੰ ਸ਼ਰਮ ਨਹੀਂ ਹੈ। ਕਹਿੰਦਾ ਉਹ ਅਨਕੰਫਰਟੇਬਲ ਸੀ। ਮੈਂ ਕਿਹਾ ਉਹ ਵੀ ਦਿਲ 'ਚ ਜੋ ਹੁਣ ਕਹਿੰਦਾ ਹੋਣਾ ਉਹ ਤਾਂ ਪਤਾ ਹੀ ਹੈ ਵੀ ਟਰੰਪ ਦੀ ਜ਼ੁਬਾਨ ਕੀ ਹੋਣੀ ਹੈ। ਪਰ ਇਸ ਸਭ ਦੇ ਬਾਵਜੂਦ ਔਰ ਜਦੋਂ ਅਸੀਂ ਬੇਬਸੀ ਦੇਖਦੇ, ਮੈਂ ਸਮਝਦਾ ਹਾਂ ਵੀ
ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਹੀ ਜਦੋਂ ਆਫਿਸ 'ਚ ਮੈਂ ਆਇਆ ਤਾਂ ਸਾਡੇ ਕਾਜ਼ੀ ਸਾਹਿਬ ਨੇ ਬੜੇ ਪਿਆਰੇ ਤੇ ਸਾਰੀ ਮੇਨਟੇਨੈਂਸ ਕਰਦੇ ਨੇ, ਕਸ਼ਮੀਰ ਨਾਲ ਉਹਨਾਂ ਦਾ ਤਾਲੁਕ ਹੈ, ਬਿਲਕੁਲ ਉਹ ਆ ਕੇ ਕਹਿਣ ਲੱਗੇ ਜੀ ਤੁਸੀਂ ਕੀ ਦੇਖਦੇ ਹੋ ਇਹ ਸਾਰੇ ਚੋਂ ਜਿਹੜੀ ਟਰੰਪ ਔਰ ਇਮਰਾਨ ਖਾਨ ਦੀ ਮੀਟਿੰਗ ਸੀ। ਜੀ ਮੈਂ ਕਿਹਾ ਵੀ ਇੱਕ ਪਾਸੇ ਜਿਸ ਅੰਦਾਜ਼ 'ਚ ਟਰੰਪ ਗੱਲ ਕਰ ਰਿਹਾ ਹੈ, ਇਹਨੂੰ ਇਹ ਕਿ ਜੀ ਹੱਸੋ ਖੇਡੋ, ਵੀ ਹਰ ਗੱਲ ਨੂੰ ਤੁਸੀਂ ਹਾਸੇ ਖੇਡੇ 'ਚ ਪਾ ਦਿਓ। ਤੇ ਮੈਂ ਕਿਹਾ ਵੀ ਇਮਰਾਨ ਖਾਨ ਨਾ ਤਾਂ ਉਹ ਜਿਵੇਂ ਬਹੁਤ ਵਾਰੀ ਹੁੰਦਾ ਇਹ ਤੋਂ ਵੱਡਾ ਕੋਈ ਜੋਕ ਸੁਣਾਏ ਤੇ ਜਿਹੜੇ ਆਲੇ ਦੁਆਲੇ ਉਹ ਭੀੜ ਇਕੱਠੀ ਹੁੰਦੀ ਆ ਖੁਸ਼ਾਮਦੀਆਂ ਉਹ ਵੀ ਹੀ ਉਹਦੇ ਤੋਂ ਵੀ ਉੱਚੀ ਕਰ ਰਿਹਾ ਹੁੰਦਾ ਨੇ, ਭਾਵੇਂ ਸਮਝ ਕੁਝ ਵੀ ਨਾ ਆਏ, ਭਾਵੇਂ ਉਹ ਜੋਕ 'ਚ ਕੁਝ ਵੀ ਨਾ ਹੋਏ। ਇਸੇ ਤਰ੍ਹਾਂ ਜਿਹੜੇ ਦੂਜੇ ਨੇ ਬੜੇ ਓਬਲਾਈਜ਼ ਕਰਨ ਵਾਲੇ, ਉਹ ਵੀ ਬੜੇ ਔਚ ਬੈਠੇ ਹੁੰਦੇ ਨੇ। ਪਰ ਇਮਰਾਨ ਖਾਨ ਦੇ ਚਿਹਰੇ ਦੇ ਉੱਤੇ ਸਟਿਫਨੈਸ, ਆਪਣੀ ਮਜ਼ਬੂਤੀ, ਲੇਕਿਨ ਕਿਤੇ ਨਾ ਕਿਤੇ ਬੇਬਸੀ। ਔਰ ਜਦੋਂ ਉਹਨੇ ਹਾਸੇ 'ਚ ਖੱਬੇ, ਜਦੋਂ ਇੱਕ ਪੱਤਰਕਾਰ ਨੇ ਪਾਕਿਸਤਾਨੀ ਨੇ ਓਰੀਜਨ ਦੇ ਪੁੱਛਿਆ ਕਿ ਜੀ ਉੱਥੇ ਦੱਸੋ ਕੀ ਹੈ ਤੁਹਾਡਾ ਸਾਰਾ ਉਹਦੇ ਤੇ ਕੀ ਹੈ ਹਿਊਮਨ ਰਾਈਟ, ਤੇ ਉਹ ਉਹਨਾਂ ਨੂੰ ਕਹਿ ਰਿਹਾ ਕਿ ਇਹ ਤੇਰੀ ਟੀਮ ਦਾ ਹਿੱਸਾ ਹੈ, ਵੈਰੀ ਸਮਾਰਟ ਗਾਏ। ਹੁਣ ਇਹ ਹੈ ਜਿਹੜੇ ਨੇ ਪੱਤਰਕਾਰ ਵੀ ਅੱਗੋਂ ਹੱਸਣ ਲੱਗੇ, ਪਰ ਇਮਰਾਨ ਖਾਨ ਨੇ ਸਾਰੇ ਮੁੱਦੇ ਦੇ ਉੱਤੇ ਆਪਣਾ ਰੱਖਿਆ। ਔਰ ਇੱਕ ਅਖੀਰ ਜਿਹਨੂੰ ਮੈਂ ਇੱਕ ਬੇਬਸੀ ਕਹਿੰਦਾ ਇਨ ਦਾ ਐਂਡ, ਜਦੋਂ ਤੁਸੀਂ ਕਹਿੰਦੇ ਹੋ, ਉਹ ਕਹਿੰਦੇ ਘੱਟੋ ਘੱਟ ਕਰਫਿਊ ਹੀ ਹਟਵਾ ਦਿਓ ਲੋਕਾਂ ਤੋਂ। ਹੁਣ ਇਸ ਚੋਂ ਇਹ ਇੱਕ ਕਮਜ਼ੋਰੀ ਵੀ ਨਹੀਂ ਸਮਝਣੀ ਚਾਹੀਦੀ। ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਹੋਰਾਂ ਨੇ ਖਾਸ ਤੌਰ ਤੇ ਕੌਂਸਲ ਔਨ ਫੋਰਨ ਰਿਲੇਸ਼ਨਸ ਜਦੋਂ ਐਡਰੈਸ ਕੀਤਾ ਕੱਲ, ਉਹਨਾਂ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਅਮਰੀਕਾ ਦਾ ਇਹ ਸਾਰੇ ਪੀਰੀਅਡ 'ਚ ਕੀ ਰੋਲ ਰਿਹਾ, ਕਿਵੇਂ ਪਾਕਿਸਤਾਨ ਉਹਦੇ 'ਚ ਡਰੈਗ ਹੋਇਆ। ਉਹਨਾਂ ਨੇ ਕਿਹਾ ਜੀ ਤੁਸੀਂ ਰੈਡੀਕਲ ਇਸਲਾਮ, ਇੱਕ ਨੇ ਸਵਾਲ ਪੁੱਛਿਆ ਉਸ ਕੌਂਸਲ ਔਨ ਫੋਰਨ ਰਿਲੇਸ਼ਨਸ, ਇੱਕ ਬਜ਼ੁਰਗ ਨੇ, ਕਿ ਵੀ ਜੀ ਰੈਡੀਕਲ ਇਸਲਾਮ, ਉਹਨੇ ਕਿਹਾ ਜੀ ਦੱਸੋ। ਉਹਨੇ ਕਿਹਾ ਜਦੋਂ ਮੈਂ ਇੰਗਲੈਂਡ 'ਚ ਆਇਆ ਸੀ 60s ਜਾਂ 70s ਦਾ ਜ਼ਿਕਰ ਕੀਤਾ, ਉਦੋਂ ਸਕਿਨ ਹੈਡ ਸੀ ਉੱਥੇ, ਜਿਹੜੇ ਕੋਈ ਵੀ ਕਲਰ ਨੂੰ ਦੇਖਦੇ ਸੀ ਮਾਰ ਦਿੰਦੇ ਸੀ। ਹੁਣ ਉਹਨਾਂ ਨੂੰ ਤੁਸੀਂ ਬ੍ਰਿਟਿਸ਼ ਟੈਰਰਿਜ਼ਮ ਕਹੋਗੇ ਜਾਂ ਉਹਨਾਂ ਨੂੰ ਤੁਸੀਂ ਕ੍ਰਿਸਚੀਅਨ ਟੈਰਰਿਜ਼ਮ ਕਹੋਗੇ, ਹਿਟਲਰ ਦੀ ਗੱਲ ਦੂਜੇ ਤੀਜੇ ਨੂੰ ਕਹਾ, ਹਰ ਮਜ਼ਹਬ ਹਰ ਥਾਂ ਦੇ ਉੱਤੇ ਲੋਕ ਹੁੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਜੀ ਸਾਡੇ ਟਰਮ ਕਿਹਨੇ ਲਿਆਂਦੀ, ਵੀ ਜਦੋਂ ਸੋਵੀਅਤ ਯੂਨੀਅਨ ਆਇਆ 1979 'ਚ ਤੁਹਾਡੇ ਹੀ ਲੋਕ ਉੱਥੇ ਆਏ ਪਾਕਿਸਤਾਨ 'ਚ, ਤੁਸੀਂ ਉਹ ਜਿਹੜਾ ਉਹ ਜਿਹਾਦ ਦਾ ਨਾਂ ਦਿੱਤਾ, ਦੁਨੀਆ ਭਰ ਦੇ ਮੁਸਲਮਾਨ ਉੱਥੇ ਟ੍ਰੇਨ ਜਿਹੜਾ ਉਹ ਕਰਕੇ ਤੁਸੀਂ ਉੱਥੇ ਭੇਜਿਆ, ਬਾਅਦ ਤੁਸੀਂ ਉਹਨਾਂ ਨੂੰ ਛੱਡ ਆਏ, ਉਹ ਸਾਡੇ ਗਾਲੀ ਪੈਣੇ ਸੀ, ਉਹ ਅਸੀਂ ਉਹਦਾ ਖਮਿਆਜ਼ਾ ਭੁਗਤ ਰਹੇ। ਔਰ ਇਸ ਸਾਰੇ ਚੋਂ ਨਾਲ ਹੀ ਉਹਨੇ ਜਿਹੜੀ ਇੱਕ ਬੜੀ ਗੱਲ ਇਹ ਕਹੀ ਇਮਰਾਨ ਖਾਨ ਨੇ, ਉਹਨੇ ਕਿਹਾ ਜੀ 9/11 ਤੋਂ ਬਾਅਦ ਜਿਹੜਾ ਤੁਹਾਡੇ ਨਾਲ ਬਿਨਾਂ ਸ਼ਰਤ ਆ ਕੇ ਖਲੋਣਾ ਸੀ, ਇਹ ਸਾਡਾ ਬਹੁਤ ਵੱਡਾ ਗੁਨਾਹ ਸੀ। ਔਰ ਇਹ ਹੈਡਲਾਈਨ ਹੀ ਬਣਾਇਆ, ਪਾਕਿਸਤਾਨ ਕਮਿਟਡ ਵਨ ਆਫ ਬਿਗੇਸਟ ਬਲੰਡਰਸ ਬਾਈ ਜੁਆਇਨਿੰਗ US ਆਫਟਰ 9/11। ਕਿ ਜੀ ਸਾਡੇ ਪਹਿਲਾਂ ਤੁਹਾਡੇ ਕਹਿਣ ਤੇ ਉਹਨਾਂ ਨੂੰ ਅਸੀਂ ਜਿਹਾਦੀ ਬਣਾਇਆ, ਤੁਸੀਂ ਓਵਰਨਾਈਟ ਆਪਣਾ ਪਾਲਾ ਬਦਲਿਆ, ਉਹਨੂੰ ਕਿਹਾ ਜੀ ਦਹਿਸ਼ਤਗਰਦ ਕੋ, ਅਸੀਂ ਤੁਹਾਡੇ ਨਾਲ ਹੋ ਕੇ ਉਹਨਾਂ ਨੂੰ ਮਾਰਨ ਲੱਗ ਗਏ, ਅਸੀਂ ਉਹਨੂੰ ਸਫਰ ਵੀ ਕੀਤਾ। ਔਰ ਦਹਿਸ਼ਤਗਰਦੀ ਜਿਹਨੂੰ ਅੱਜ ਤੁਸੀਂ ਬਣਾਇਆ ਹੋਇਆ ਜੀ ਸਭ ਤੋਂ ਵੱਡਾ ਖਤਰਾ ਹੈ, ਇਹ ਕਿਹਦੀ ਦੇਣ ਹੈ। ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ ਖਾਸ ਤੌਰ ਤੇ ਇਹ ਕਿਹਾ ਕਿ ਵੀ ਇਹ ਮੋਦੀ ਨੇ ਕਿਵੇਂ ਸਾਰੇ ਨੂੰ ਖਰਾਬ ਕੀਤਾ ਹੈ, ਵੀ ਅਸੀਂ ਤਾਂ ਚੋਣਾਂ ਤੋਂ ਪਹਿਲਾਂ ਵੀ ਇਹਨਾਂ ਦੇ ਸੀ ਕਿ ਭਾਈ ਸੀਰੀਅਸ ਗੱਲਬਾਤ ਕਰੋ। ਔਰ ਇੰਡੀਆ ਇਜ਼ ਪੁਸ਼ਿੰਗ ਅਸ ਇਨ ਦਾ ਬਲੈਕ ਲਿਸਟ ਆਫ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਟੂ ਬੈਂਕਰਪਟ ਅਸ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਮਸਲੇ ਕੀ ਹੱਲ ਕਰਨੇ ਸੀ, ਉਹਦੇ 'ਚ ਵੀ ਸਾਨੂੰ ਇਹ ਪੁਸ਼ ਕਰ ਰਹੇ ਨੇ ਕਿ ਵੀ ਸਾਨੂੰ ਇਹ ਜਿਹੜਾ ਇਹ ਬਲੈਕ ਲਿਸਟ ਕਰ ਦੇਣ। ਔਰ ਇਸੇ ਤਰ੍ਹਾਂ ਬਾਈ ਐਬਰੋਗੇਟਿੰਗ ਆਰਟੀਕਲ 370 ਇੰਡੀਆ ਹੈਜ਼ had cast aside the UN Security Council resolutions, the Shimla Accord and its own constitution। उन्होंने कहा एक रोज उन्होंने तिन्ना दी वायलेशन की थी, सिक्योरिटी काउंसिल रेजोल्यूशंस दी भी, शिमला एग्रीमेंट 71-72 ਦਾ ਔਰ ਆਪਣੇ ਕਨਸਟੀਟਿਊਸ਼ਨ ਦੀ ਵੀ। ਔਰ ਉਹਨਾਂ ਨੇ ਕਿਹਾ ਵੀ ਹੁਣ UN ਦਾ ਇਹ ਰੋਲ ਹੈ ਪਲੇ ਕਰਨ ਦਾ। ਔਰ ਜਿਵੇਂ ਉਹ ਬੜਾ ਅੱਛੇ ਚੰਗੇ ਢੰਗ ਦੇ ਨਾਲ ਆਪਣਾ ਕੇਸ ਬਿਲਡ ਕਰਦੇ ਨੇ ਕਿ ਭਾਈ ਇੰਡੀਆ ਤਾਂ ਇਹਨੂੰ ਇੰਟਰਨਲ ਮੈਟਰ ਕਹਿ ਰਿਹਾ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜੇ ਪਾਕਿਸਤਾਨ ਦਾ ਐਕਸ ਡਿਫੈਂਸ ਸੈਕਟਰੀ ਹੈ, ਉਹਨੇ ਵੀ ਜਦੋਂ ਪਾਕਿਸਤਾਨ ਬਾਰੇ ਕਿਹਾ ਜੀ ਮੋਸਟ ਡੇਂਜਰਸ ਹੈ, ਉਹਦਾ ਬਿਆਨ ਸੀ, ਉਹਨਾਂ ਨੇ ਇਮਰਾਨ ਖਾਨ ਨੇ ਕਿਹਾ ਆਈ ਡੂ ਨਾਟ ਥਿੰਕ ਮੈਟਿਸ ਫੁਲੀ ਅੰਡਰਸਟੈਂਡਸ ਵਾਈ ਪਾਕਿਸਤਾਨ ਬਿਕੇਮ ਰੈਡੀਕਲਾਈਜ਼। ਤੁਸੀਂ ਹੁਣ ਕਰ ਰਹੇ ਹੋ, ਤੁਹਾਡਾ ਕਿੰਨਾ ਵੱਡਾ ਰੋਲ ਹੈ ਜਾਂ ਤੁਹਾਡਾ ਇਹਦੇ 'ਚ ਕਿੰਨੀ ਵੱਡਾ ਤੁਸੀਂ ਇਸ ਦੇ ਲਈ ਜ਼ਿੰਮੇਵਾਰ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਔਰ ਇਸ ਨੂੰ ਹੱਲ ਕਰਨਾ ਚਾਹੀਦਾ ਹੈ, ਅਦਰਵਾਈਜ਼
ਇਹ ਜਿਹੜਾ ਹੈ ਖਤਰਨਾਕ ਪਾਸੇ ਜਾ ਸਕਦਾ ਹੈ। ਜੀ। ਸੋ ਮੈਂ ਸਮਝਦਾ ਵੀ ਇਮਰਾਨ ਖਾਨ ਹੋਰਾਂ ਦੀ ਇਹ ਵਿਜ਼ਿਟ ਇੱਕ ਲਾਸਟ ਅਟੈਂਪਟ ਹੈ। ਮੈਂ ਲਾਸਟ ਇਸ ਲਈ ਕਹਿ ਰਿਹਾ ਕਿ ਜਦੋਂ ਤੁਹਾਡੇ ਤੋਂ ਐਕਸਪੈਕਟੇਸ਼ਨਸ ਵੀ ਹੁੰਦੀ ਹੈ, ਉਹ ਕਸ਼ਮੀਰੀਆਂ ਨੂੰ ਉੱਥੇ ਕਹਿ ਕੇ ਆਏ ਨੇ ਮੁਜ਼ੱਫਰਾਬਾਦ ਕਿ ਤੁਸੀਂ 27 ਤਰੀਕ ਤੱਕ ਢੀਕੋ, ਮੈਂ ਤੁਹਾਡਾ ਸਫੀਰ ਬਣ ਕੇ ਜਾ ਰਿਹਾ। ਜੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜੋ ਜਿਵੇਂ ਤੁਸੀਂ ਕਰੋਗੇ ਉਹ ਤੁਹਾਨੂੰ ਮੈਂ ਦੱਸਾਂਗਾ ਵੀ ਕੀ ਕਰਨਾ ਹੈ। ਪਾਕਿਸਤਾਨ ਦੇ ਵਿੱਚ ਹੋਪਸ ਨੇ ਕਿ ਇਮਰਾਨ ਖਾਨ ਗਏ ਨੇ, ਕੀ ਹੋਏਗਾ। ਤੇ ਜੇ ਇਥੋਂ ਉਹ ਨਿਰਾਸ਼ ਮੁੜੇ, ਜਿਸ ਦੀਆਂ ਕਾਫੀ ਪੋਸੀਬਿਲਿਟੀਜ਼ ਨੇ, ਔਰ ਮੈਂ ਇੱਕ ਗੱਲ ਇਸ ਸੈਗਮੈਂਟ ਦੇ ਕਨਕਲੂਜਨ 'ਚ ਵੀ ਕਹਿਣਾ ਚਾਹੁੰਦਾ ਕਿ ਇੱਕ ਖਬਰ ਫੇਰ ਰਾਉਂਡ ਕਰ ਰਹੀ ਹੈ ਔਰ ਇਹ ਟਰੰਪ ਐਡਮਿਨਿਸਟ੍ਰੇਸ਼ਨ ਉਹ ਦੂਸਰਾ ਚਾਹੇਗਾ ਇਹ ਦੱਸਣ ਲਈ ਕਿ ਜੀ ਅਸੀਂ ਵੀ ਗੋਂਗਲੂਆਂ ਤੋਂ ਮਿੱਟੀ ਲਾਈ ਹੈ ਕਿ ਇਮਰਾਨ ਖਾਨ ਔਰ ਮੋਦੀ ਦੀ ਕਿਤੇ ਤੁਰੇ ਜਾਂਦੇ ਹੀ ਸਹੀ ਭਾਵੇਂ ਮੀਟਿੰਗ ਕਰਵਾ ਦੇਣ। ਔਰ ਮੈਂ ਸਮਝਦਾ ਵੀ ਇਹ ਗੱਲ ਮੈਂ ਕੋਈ ਗਲੋਰੀ ਨਹੀਂ ਲੈਣਾ ਚਾਹੁੰਦਾ, ਪਰ ਮੈਨੂੰ ਇੱਕ ਘਟਨਾ ਯਾਦ ਹੈ 9/11 ਤੋਂ 4 ਦਿਨ ਬਾਅਦ ਬਲਬੀਰ ਸਿੰਘ ਸੋਢੀ ਮੈਸਾ ਐਰੀਜ਼ੋਨਾ ਦੇ ਵਿੱਚ ਉਹਨਾਂ ਦਾ ਮਰਡਰ ਹੋਇਆ ਜੀ। ਔਰ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਐਰੀਜ਼ੋਨਾ ਦੀ ਸਟੇਟ ਸੈਕਟਰੀ ਆਫ ਸਟੇਟ ਦੂਜੇ ਤੀਜੇ ਸਾਰੇ ਲੋਕ ਆਏ ਔਰ ਬਾਹਰ ਬੜਾ ਵੱਡਾ ਫੰਕਸ਼ਨ ਹੋਇਆ, 5-7 ਹਜ਼ਾਰ ਬੰਦੇ ਸੀ, ਸਾਰੀ ਸਟੇਟ UN ਉਹਦੇ ਚ ਅਮਰੀਕਨ ਸਟੇਟ ਡਿਪਾਰਟਮੈਂਟ ਵੀ ਇਨਵੋਲਵ ਸੀ। ਤੇ ਮੈਂ ਵੀ ਫਲਾਈ ਕਰਕੇ ਉਦੋਂ, ਹਾਲਾਂਕਿ 5-6 ਦਿਨ ਬਾਅਦ ਦੀ ਗੱਲ ਹੈ, ਔਰ ਕਿਉਂਕਿ ਇਹ ਹੁਣ ਸਟੇਟ ਲੈਵਲ ਦਾ ਕੰਮ ਸੀ ਉਹਦੇ ਚ ਮੈਂ ਵੀ ਐਡਰੈਸ ਕੀਤਾ ਕਰਾਊਡ ਨੂੰ। ਇੰਡੀਅਨ ਕੌਂਸੂਲੇਟ ਜਿਹੜਾ ਸੀ ਉੱਥੋਂ ਦਾ ਜਿਹੜਾ ਉਹ ਵੀ ਆਇਆ ਹੋਇਆ ਸੀ ਜੀ। ਉਹ ਕਰਕੇ ਔਰ ਬਹੁਤ ਭੀੜ ਬਹੁਤ ਵੱਡੀ ਸੀ ਤੇ ਅਸੀਂ ਕੈਲੀਫੋਰਨੀਆ ਤੋਂ ਵੀ ਸਿੰਘ ਆਏ ਹੋਏ ਸੀ, 10-12 ਸਿੰਘ। ਅਸੀਂ ਕਾਰਨਰ ਜਦੋਂ ਫੰਕਸ਼ਨ ਓਵਰ ਹੋ ਗਿਆ ਤੇ ਉਹ ਖੜੇ ਸੀ, ਗੱਲਾਂ ਕਰ ਰਹੇ ਸੀ ਔਰ ਉਹ ਕੌਂਸੂਲੇਟ ਜਿਹੜਾ ਹੈ ਉਹ ਉਹਨਾਂ ਸਾਰਿਆਂ ਨਾਲ ਗੱਲ ਕਰਕੇ ਇੱਕਦਮ ਉਹ ਜਦੋਂ ਬਾਹਰ ਨੂੰ ਜਾਣ ਲੱਗਾ ਉਹਨੇ ਦੇਖਿਆ ਖੜੇ ਨੇ, ਉਹ ਆਇਆ ਔਰ ਇਦਾਂ ਲਾਈਨ 'ਚ ਸੀ, ਦਾਇਰੇ 'ਚ ਸੀ, ਉਹਨੇ ਇੱਕ ਦੇ ਅੱਗੇ ਹੱਥ ਕੀਤਾ, ਉਹਨੇ ਹੱਥ ਮਿਲਾਇਆ, ਦੂਜੇ ਨਾਲ ਮਿਲਾਇਆ, ਤੀਜੇ ਚੌਥੇ ਨੰਬਰ ਤੇ ਮੈਂ ਸੀ। ਮੇਰੇ ਵੱਲ ਵੀ ਉਹਨੇ ਇੰਡੀਅਨ ਕੌਂਸੂਲੇਟ ਨੇ, ਮੈਂ ਕਹਿੰਦਾ ਇਹ ਮੈਂ ਕਿਹਾ ਕਾਤਲ ਦਾ ਹੱਥ ਹੈ, ਮੈਂ ਤੇਰੇ ਹੱਥ 'ਚੋਂ ਖੂਨ ਚੁੰਦਾ ਦੇਖਦਾ, ਤੂੰ ਜਿਸ ਹਕੂਮਤ ਦੀ ਨੁਮਾਇੰਦਗੀ ਕਰਦਾ ਉਹਨੇ ਹਜ਼ਾਰਾਂ ਨਹੀਂ ਲੱਖ ਤੋਂ ਜ਼ਿਆਦਾ ਮੇਰੇ ਭੈਣ ਭਰਾ ਮਾਰੇ ਹੋਏ ਨੇ ਇਹ ਹੱਥ। ਔਰ ਉਹ ਉੱਥੋਂ ਹੀ ਵਾਪਸ ਮੁੜ ਗਿਆ। ਅਗਲੇ ਅਜੇ ਮੇਰੇ ਤੋਂ ਬਾਅਦ 5-6 ਹੋਰ ਸੀ ਔਰ ਉਹ ਸਾਰੇ ਵੀ ਸਟਨ ਹੋ ਗਏ, ਸਗੋਂ ਜਿਨ੍ਹਾਂ ਨੇ ਹੱਥ ਮਿਲਾ ਲਿਆ ਸੀ ਕਹਿੰਦੇ ਸਾਨੂੰ ਮਾਫ ਕਰ। ਮੈਂ ਕਿਹਾ ਨਹੀਂ, ਚਲੋ ਤੁਸੀਂ ਇੱਕ ਕੜਸੀ ਹੈ। ਸੋ ਮੈਂ ਇਹ ਸਮਝਦਾ ਵੀ ਇਹ ਨਹੀਂ ਹੈ, ਹਾਲਾਂ ਇੰਡੀਵਿਜੂਅਲ ਉਹਦੇ ਨਾਲ ਸਾਡਾ, ਮੈਂ ਜਾਣਦਾ ਵੀ ਨਹੀਂ ਸੀ ਉਹਨੂੰ, ਪਰ ਕਿਉਂਕਿ ਉਹਨੇ ਵੀ ਐਡਰੈਸ ਕੀਤਾ ਸੀ ਮੈਂ ਪਛਾਣ ਲਿਆ ਵੀ ਇਹ ਕੌਂਸੂਲੇਟ ਹੈ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਮੈਸੇਜ ਦੇਣਾ ਜ਼ਰੂਰੀ ਹੁੰਦਾ ਹੈ। ਜੇ ਅੱਜ ਇਮਰਾਨ ਖਾਨ ਮੋਦੀ ਦੇ ਨਾਲ ਮੀਟਿੰਗ ਕਰਕੇ ਹੱਥ ਮਿਲਾ ਕੇ ਦੂਜੇ ਚਲੇ ਜਾਂਦੇ ਨੇ, ਆਪਣੇ ਲੋਕਾਂ 'ਚ ਕਿਵੇਂ ਆਨਸਰੇਬਲ ਹੋਣਗੇ ਔਰ ਆਪਣੀ ਜ਼ਮੀਰ ਨੂੰ ਵੀ ਉਹਨਾਂ ਦੇ ਲਈ ਫਿਰ ਹੈਂਡਲ। ਔਰ ਇਹ ਜਿਹੜਾ ਇਸ ਦੇ ਉੱਤੇ ਬਿਲਕੁਲ ਸਟਿਫ ਆਪਣੀ ਲਾਈਨ ਲੈਣੀ ਚਾਹੀਦੀ ਹੈ। ਔਰ ਇੱਕ ਪਾਰਟ ਜਿਹੜਾ ਉਹਨਾਂ ਦੇ ਇੱਕ ਕਰਾਚੀ ਤੋਂ ਇੱਕ ਵੱਡਾ ਚੈਨਲ ਹੈ 21, ਉਹਨਾਂ ਦੇ ਕੱਲ ਆਏ ਹੋਏ ਸੀ, ਉਹਨਾਂ ਨੇ ਮੈਨੂੰ ਸਟੂਡੀਓ 'ਚ ਇੰਟਰਵਿਊ ਵੀ ਕੀਤਾ। ਉਹਨਾਂ ਨੇ ਕਿਹਾ ਜੀ ਕਿ ਕੋਈ ਮੈਸੇਜ ਖਾਨ ਸਾਹਿਬ ਲਈ ਜਾਂ ਦੂਜੇ। ਮੈਂ ਕਿਹਾ ਜੀ ਇੱਕ ਮੈਸੇਜ ਹੈ ਕਿ ਜਦੋਂ ਉਹਨਾਂ ਨੇ UN ਸਿਕਿਉਰਿਟੀ ਕੌਂਸਲ 'ਚ ਐਡਰੈਸ ਕਰਨੇ, ਜਿੱਥੇ ਉਹ ਕਸ਼ਮੀਰੀਆਂ ਦੀ ਗੱਲ ਕਰਨਗੇ, ਕਸ਼ਮੀਰ ਦਾ ਕੇਸ ਪ੍ਰੈਜ਼ੈਂਟ ਕਰਨਗੇ, ਉੱਥੇ ਸਿੱਖ, ਦਲਿਤ, ਈਸਾਈ ਜਿਹੜੇ ਭਾਰਤ ਦੇ ਨਕਸ਼ੇ 'ਚ ਸਫ਼ਰ ਕਰ ਰਹੇ ਨੇ ਉਹਨਾਂ ਦੀ ਗੱਲ ਵੀ ਜ਼ਰੂਰ ਕਰਨ, ਕਿਉਂਕਿ ਇਸ ਵੇਲੇ ਸਾਡੀ ਵੀ ਕੋਈ ਆਵਾਜ਼ ਨਹੀਂ ਹੈ। ਜੇ ਅਸੀਂ ਦੇਖ ਰਹੇ ਹਾਂ ਜੇ ਕਸ਼ਮੀਰੀਆਂ ਦੇ ਨਾਲ ਸੋਲੀਡੈਰਿਟੀ, ਇਹ ਸਾਨੂੰ ਸਾਡੇ ਲਈ ਹੋਰ ਕੋਈ ਵੇ ਵੀ ਨਹੀਂ ਹੋਣਾ ਸਾਡੇ ਉੱਥੋਂ ਅਕਲੀਅਤਾਂ ਲਈ ਜਾਂ ਦੂਜਿਆਂ ਲਈ ਦੂਜੇ ਦੇ ਨੇੜੇ ਆਉਣ ਦੇ। ਸੋ ਮੈਂ ਸਮਝਦਾ ਵੀ ਜਿਹੜੇ ਵੀ ਉਹਨਾਂ ਦੇ ਇੱਥੇ ਕੋਈ ਖੈਰ ਖੁਆਹ ਨੇ ਜਾਂ ਸਾਡੇ ਪ੍ਰੋਗਰਾਮ ਰਾਹੀਂ ਜੁੜੇ ਹੁੰਦੇ ਨੇ, ਤਾਂ ਕੁਛ ਤਾਂ ਇਹ ਦਾਵਾ ਵੀ ਹੁੰਦਾ ਹੈ ਕਿ ਜੀ ਉਹ ਮੋਨੀਟਰ ਕਰਦੇ ਨੇ ਸਾਡੇ ਪ੍ਰੋਗਰਾਮ ਨੂੰ, ਦੇਖਦੇ ਨੇ, ਤੇ ਜੇ ਦੇਖਦੇ ਨੇ ਤੇ ਜ਼ਰੂਰ ਉਹਨਾਂ ਤੱਕ ਇਹ ਸੁਨੇਹਾ ਪਹੁੰਚਾ ਦੇਣ ਕਿ ਮੋਦੀ ਦੇ ਨਾਲ ਜਿਹੜਾ ਹੈ ਉਹ ਰਾਦਰ ਜੇ ਉਹ ਅੱਗੇ ਹੱਥ ਕਰੇ ਵੀ ਤਾਂ ਭਾਵੇਂ ਚਪੇੜ ਮਾਰ ਦੇਣ, ਉਹ ਵਰਥ ਹੋਏਗਾ ਕੋਈ ਨਹੀਂ ਹੈ, ਇਮਿਊਨਿਟੀ ਹੈ ਉਹਨਾਂ ਨੂੰ ਐਜ਼ ਇਸ ਧਰਤੀ ਦੇ ਉੱਤੇ, ਲੇਕਿਨ ਉਹਨੂੰ ਨੇੜੇ ਨਾ ਲੱਗਣ ਦੇਣ। ਔਰ ਸੈਕੰਡਲੀ ਜੇ ਉਹ ਸਿੱਖਾਂ ਔਰ ਈਸਾਈਆਂ ਦਲਿਤਾਂ ਦਾ ਵੀ ਜ਼ਿਕਰ ਕਰਨਗੇ ਤੇ ਇਹਦੇ ਨਾਲ ਉਹ ਇੱਕ ਉਸ ਧਰਤੀ ਦੇ ਉੱਤੇ ਜਿਹੜੇ 1,300,000,000 ਲੋਕਾਂ 'ਚ ਇੱਕ ਵੱਡਾ ਤਬਕਾ ਇਹਨਾਂ ਨਾਲ ਸੰਬੰਧਿਤ ਸਫ਼ਰ ਕਰ ਰਿਹਾ, ਉਹ ਵੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ
ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers, this is Sana Isra Banana. ਮਿਲਦੇ ਹਾਂ after this short break.